ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ UN ਹਿਊਮਨ ਰਾਈਟਸ ਕੌਂਸਲ ਵਿੱਚ ਸਿੱਖ ਮਸਲਿਆਂ ਤੇ ਗੱਲਬਾਤ। AI ਤਕਨੀਕੀ ਮਾਹਰਾਂ ਦੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਮੀਟਿੰਗ। ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਲਈ ਜਵਾਬ ਦੇਣ ਲਈ 3 ਜਾਂ 4 ਦਿਨ ਦਾ ਸਮਾਂ, ਟਰੰਪ ਦਾ ਬਿਆਨ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ UN ਹਿਊਮਨ ਰਾਈਟਸ ਕੌਂਸਲ ਵਿੱਚ ਆਈਟਮ 4 ਤੇ ਹੋਈ ਬਹਿਸ ਵਿੱਚ ਭਾਗ ਲੈਂਦਿਆਂ ਭਾਈ ਮਨਿੰਦਰ ਸਿੰਘ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਹਿੰਸਾ ਅਤੇ ਨਿਸ਼ਾਨਾ ਬਣਾਏ ਜਾ ਰਹੇ ਸਿੱਖਾਂ ਦਾ ਮਸਲਾ ਚੁੱਕਿਆ। ਉਹਨਾਂ ਆਪਣੇ ਬਿਆਨ ਵਿੱਚ UN ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ, ਸਿੱਖਾਂ ਖਿਲਾਫ ਹੋ ਰਹੀ ਹਿੰਸਾ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਜ਼ਿਕਰ ਸੀ। ਉਹਨਾਂ 1984 ਸਿੱਖ ਨਸਲਕੁਸ਼ੀ ਵਿੱਚ ਭਾਰਤ ਨੂੰ ਮਿਲੀ ਛੋਟ ਅਤੇ ਜਗਤਾਰ ਸਿੰਘ ਜੋਹਲ ਦੀ ਨਜ਼ਰਬੰਦੀ ਅਤੇ ਤਸ਼ੱਦਦ ਦਾ ਮਸਲਾ ਵੀ ਚੁੱਕਿਆ, ਜੋ ਮਨੁੱਖੀ ਹੱਕਾਂ ਦੀ ਗੱਲ ਕਰਨ ਕਰਕੇ ਪਿਛਲੇ 8 ਸਾਲਾਂ ਤੋਂ ਭਾਰਤ ਵਿੱਚ ਨਜ਼ਰਬੰਦ ਹੈ। ਉਹਨਾਂ ਭਾਰਤ ਦੇ ਜ਼ਬਰ ਦਾ ਖੁਲਾਸਾ ਕਰਦਿਆਂ ਅਤੇ ਇਨਸਾਫ ਤੇ ਸਵੈ ਨਿਰਣੇ ਲਈ ਸਿੱਖਾਂ ਦੀ ਖਾਲਿਸਤਾਨ ਰੂਪੀ ਤਾਂਘ ਦਾ ਪ੍ਰਗਟਾਵਾ ਕਰਕੇ UN ਵਿੱਚ ਭਾਰਤ ਵੱਲੋਂ ਚਲਾਏ ਜਾਂਦੇ ਪ੍ਰੋਪੇਗੈਂਡੇ ਨੂੰ ਚੁਣੌਤੀ ਦਿੱਤੀ। ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ ਨੀਤੀ ਬਣਾਉਣ ਵਾਸਤੇ ਇਸ ਖੇਤਰ ਵਿੱਚ ਕੰਮ ਕਰ ਰਹੇ ਤਕਨੀਕੀ ਮਾਹਰਾਂ ਨਾਲ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਇਕੱਤਰਤਾ ਹੋਈ। ਇਕੱਤਰਤਾ ਵਿੱਚ AI ਤਕਨੀਕ ਦੀ ਜਾਣਕਾਰੀ ਰੱਖਣ ਵਾਲੇ ਮਾਹਰਾਂ ਨੇ ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਅਤੇ ਇਸ ਦੀ ਹੋਰੀ ਦੁਰਵਰਤੋਂ ਨੂੰ ਰੋਕਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ। ਇਕੱਤਰਤਾ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ਦਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਧਾ ਵੱਡੀ ਚਿੰਤਾ ਵਾਲਾ ਹੈ। ਇਸੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਇਸ ਖੇਤਰ ਵਿੱਚ ਕੰਮ ਕਰ ਰਹੇ ਮਾਹਰਾਂ ਤੋਂ ਸੁਝਾਅ ਲੈਣ ਲਈ ਅੱਜ ਦੀ ਇਕੱਤਰਤਾ ਬੁਲਾਈ ਸੀ ਤਾਂ ਜੋ ਹੋਰੀ ਦੁਰਵਰਤੋਂ ਨੂੰ ਰੋਕਣ ਲਈ ਠੋਸ ਨੀਤੀ ਤਿਆਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਕੀਮਤੀ ਸੁਝਾਅ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਅੰਤਰਿਮ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਉਹਨਾਂ ਸ਼੍ਰੋਮਣੀ ਕਮੇਟੀ ਦੇ ਸੱਦੇ ਤੇ ਪਹੁੰਚੇ AI ਮਾਹਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ 3 ਜਾਂ 4 ਦਿਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਾਰੇ ਅਰਬ ਤੇ ਮੁਸਲਿਮ ਦੇਸ਼ ਇਸ ਤੇ ਦਸਤਖਤ ਕਰ ਚੁੱਕੇ ਹਨ। ਇਸ ਤੇ ਇਜ਼ਰਾਈਲ ਨੇ ਵੀ ਦਸਤਖਤ ਕਰ ਦਿੱਤੇ ਹਨ। ਉਹ ਸਿਰਫ ਹਮਾਸ ਦੀ ਉਡੀਕ ਕਰ ਰਹੇ ਹਨ। ਜੇ ਹਮਾਸ ਅਜਿਹਾ ਨਹੀਂ ਕਰਦਾ ਤਾਂ ਇੱਕ ਬਹੁਤ ਹੀ ਦੁਖਦਾਈ ਅੰਤ ਹੋਣ ਵਾਲਾ ਹੈ। ਰਾਸ਼ਟਰਪਤੀ ਟਰੰਪ ਨੇ ਸ਼ਾਂਤੀ ਯੋਜਨਾ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਬੰਦੀਆਂ ਦੀ ਤੁਰੰਤ ਵਾਪਸੀ ਚਾਹੁੰਦੇ ਹਾਂ ਅਤੇ ਅਸੀਂ ਕੁਝ ਚੰਗਾ ਵਿਚਾਰ ਚਾਹੁੰਦੇ ਹਾਂ। ਅਸੀਂ ਮੱਧ ਪੂਰਬ ਦੇ ਹਰ ਦੇਸ਼ ਦੇ ਇਸ ਸ਼ਾਂਤੀ ਸਮਝੌਤੇ ਤੇ ਦਸਤਖਤ ਕਰਵਾਏ ਹਨ। ਇਹ ਇੱਕ ਅਸੰਭਵ ਚੀਜ਼ ਵਾਂਗ ਹੈ ਜੋ ਪਹਿਲਾਂ ਕਦੇ ਵੀ ਨਹੀਂ ਕੀਤੀ ਗਈ। ਦੱਸਦੀ ਕਿ ਟਰੰਪ ਦੀਆਂ ਇਹ ਟਿੱਪਣੀਆਂ ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵਿਆਪਕ ਪਹਿਲ ਕਦਮੀ ਦੇ ਐਲਾਨ ਤੋਂ ਬਾਅਦ ਆਈਆਂ ਹਨ। ਇਸ ਯੋਜਨਾ ਨੂੰ ਇਜ਼ਰਾਈਲ, ਅਰਬ ਦੇਸ਼ਾਂ ਅਤੇ ਖੇਤਰ ਦੇ ਹੋਰ ਮੁਸਲਿਮ ਦੇਸ਼ਾਂ ਤੋਂ ਸਮਰਥਨ ਮਿਲਿਆ ਹੈ। ਇਸ ਤੋਂ ਪਹਿਲਾਂ ਗਾਜ਼ਾ ਸ਼ਾਂਤੀ ਯੋਜਨਾ ਦੇ ਐਲਾਨ ਦੌਰਾਨ ਟਰੰਪ ਨੇ ਕਿਹਾ ਸੀ ਕਿ ਗਾਜ਼ਾ ਸ਼ਾਂਤੀ ਪ੍ਰਸਤਾਵ ਜੇ ਹਮਾਸ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਯੁੱਧ ਦਾ ਤੁਰੰਤ ਅੰਤ। ਇਹ ਟਿੱਪਣੀਆਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ ਗਈਆਂ ਸਨ। ਅਮਰੀਕਾ ਵਿੱਚ ਸਰਕਾਰ ਦਾ ਕੰਮਕਾਜ ਠੱਪ ਹੋ ਗਿਆ ਹੈ। ਫੈਡਰਲ ਸਰਕਾਰ ਦੇ ਵਿੱਤੀ ਵਰ੍ਹੇ ਦੀ ਸ਼ੁਰੂਆਤ 1 ਅਕਤੂਬਰ ਤੋਂ ਹੋਣੀ ਸੀ, ਪਰ ਖਰਚਿਆਂ ਦੇ ਬਿੱਲ ਬਾਰੇ ਸੈਨੇਟ ਵਿੱਚ ਟਰੰਪ ਦੀ ਅਗਵਾਈ ਵਾਲੀ ਸਰਕਾਰ ਲੋੜੀਂਦੀਆਂ ਵੋਟਾਂ ਹਾਸਲ ਨਹੀਂ ਕਰ ਸਕੀ। ਸੈਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ 53 ਸੀਟਾਂ ਹਨ ਜਦਕਿ ਡੈਮੋਕ੍ਰੇਟਸ ਕੋਲ 47 ਹਨ। ਬਿੱਲ ਪਾਸ ਕਰਵਾਉਣ ਲਈ 60 ਵੋਟਾਂ ਲੋੜੀਂਦੀਆਂ ਸਨ। ਇਨ੍ਹਾਂ ਹਾਲਾਤਾਂ ਵਿੱਚ ਫੈਡਰਲ ਸਰਕਾਰ ਦੇ ਬਹੁਤੇ ਮਹਿਕਮਿਆਂ ਦਾ ਕੰਮਕਾਜ ਠੱਪ ਹੋ ਜਾਂਦਾ ਹੈ ਤੇ ਬਹੁਤੇ ਮੁਲਾਜ਼ਮ ਫਰਲੋ ਤੇ ਭੇਜ ਦਿੱਤੇ ਜਾਂਦੇ ਹਨ। ਸਿਰਫ ਅਤਿ ਜ਼ਰੂਰੀ ਕੰਮਾਂ ਵਾਲੇ ਮੁਲਾਜ਼ਮ ਹੀ ਕੰਮ ਤੇ ਰਹਿ ਜਾਂਦੇ ਹਨ। ਇਸ ਵਾਰ ਕਿਹਾ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਵੱਡੇ ਪੱਧਰ ਤੇ ਫੈਡਰਲ ਕਾਮਿਆਂ ਦੀ ਪੱਕੀ ਛੁੱਟੀ ਕਰ ਸਕਦਾ ਹੈ ਤੇ ਫਰਲੋ ਤੇ ਗਏ ਕਾਮਿਆਂ ਨੂੰ ਦੁਬਾਰਾ ਕੰਮ ਤੇ ਨਹੀਂ ਬੁਲਾਇਆ ਜਾਵੇਗਾ। ਤਾਲਿਬਾਨ ਸਰਕਾਰ ਨੇ ਅਫਗਾਨਿਸਤਾਨ ਵਿੱਚ ਦੇਸ਼ ਵਿਆਪੀ ਇੰਟਰਨੈਟ ਬੰਦ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਪੁਰਾਣੇ ਫਾਈਬਰ ਆਪਟਿਕ ਕੇਬਲ ਖਰਾਬ ਹੋ ਗਏ ਸਨ ਅਤੇ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ। ਇਹ ਐਲਾਨ ਤਾਲਿਬਾਨ ਦਾ ਸੰਚਾਰ ਬਲੈਕਆਊਟ ਤੇ ਪਹਿਲਾ ਜਨਤਕ ਬਿਆਨ ਸੀ ਜਿਸ ਨੇ ਬੈਂਕਿੰਗ, ਵਣਜ ਅਤੇ ਹਵਾਬਾਜ਼ੀ ਵਿੱਚ ਵਿਘਨ ਪਾਇਆ ਹੈ। ਪਿਛਲੇ ਮਹੀਨੇ ਕਈ ਸੂਬਿਆਂ ਨੇ ਤਾਲਿਬਾਨ ਨੇਤਾ ਹਿਬਾਤੁੱਲਾ ਦੇ ਅਨੈਤਿਕਤਾ ਨਾਲ ਲੜਨ ਦੇ ਫਰਮਾਨ ਕਾਰਨ ਇੰਟਰਨੈਟ ਬੰਦ ਕਰਨ ਦੀ ਪੁਸ਼ਟੀ ਕੀਤੀ ਸੀ।
ਤਾਲਿਬਾਨ ਅਧਿਕਾਰੀਆਂ ਨੇ ਪਾਕਿਸਤਾਨੀ ਪੱਤਰਕਾਰਾਂ ਨਾਲ ਇੱਕ ਚੈਟ ਗਰੁੱਪ ਵਿੱਚ 3 ਲਾਈਨਾਂ ਦੇ ਬਿਆਨ ਵਿੱਚ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਇੰਟਰਨੈਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਅਤੇ ਯੂਰਪ ਵਿੱਚ ਵੱਡੀ ਗਿਣਤੀ ਵਿੱਚ ਵਸੇ ਸਿੱਖਾਂ ਦੀਆਂ ਧਾਰਮਿਕ ਲੋੜਾਂ ਪੂਰੀਆਂ ਕਰਨ ਲਈ ਗ੍ਰੇਟ ਬ੍ਰਿਟੇਨ ਸਿਟੀ ਬਰਮਿੰਘਮ ਵਿੱਚ ਕੋਆਰਡੀਨੇਸ਼ਨ ਦਫ਼ਤਰ ਖੋਲ੍ਹਿਆ ਹੈ। ਕੈਨੇਡਾ ਵਿੱਚ ਪ੍ਰੈਸ ਨੋਟ ਜਾਰੀ ਕਰਦਿਆਂ ਨਾਰਥ ਅਮਰੀਕਾ ਦੇ ਕਮੇਟੀ ਅਤੇ ਅਕਾਲੀ ਦਲ ਦੇ ਕੋਆਰਡੀਨੇਟਰ ਬਿਆਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਮੈਂਬਰ ਬੀਬੀ ਹਰਜਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ, ਅਮਰੀਕਾ ਅਤੇ ਯੂਰਪ ਦੀਆਂ ਸਿੱਖ ਸੰਸਥਾਵਾਂ ਨਾਲ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕਰਕੇ ਸਿੱਖਾਂ ਦੀਆਂ ਧਾਰਮਿਕ ਸਮੱਸਿਆਵਾਂ ਦੇ ਹੱਲ ਤੇ ਵਿਚਾਰ ਵਟਾਂਦਰਾ ਕਰ ਰਹੇ ਹਨ। ਉਹਨਾਂ ਦੇ ਯਤਨਾਂ ਸਦਕਾ ਅੱਜ ਯੂਕੇ ਵਿੱਚ ਇਹ ਕਾਰਜ ਨੇਪਰੇ ਚੜ੍ਹਿਆ। ਉਹਨਾਂ ਕਿਹਾ ਕਿ ਜਲਦੀ ਹੀ ਅਮਰੀਕਾ ਤੇ ਕੈਨੇਡਾ ਵਿੱਚ ਵੀ ਦਫ਼ਤਰ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਬਾਰੇ ਬੀਬੀ ਹਰਜਿੰਦਰ ਕੌਰ ਨੇ ਇੱਥੋਂ ਦੀਆਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਹੇਠ ਰੂਪਰੇਖਾ ਤਿਆਰ ਕਰ ਲਈ ਹੈ। ਯੂਕੇ ਦਫ਼ਤਰ ਦੇ ਉਦਘਾਟਨ ਮੌਕੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਸਿੱਖਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੇਂਦਰੀ ਦਫ਼ਤਰ ਨਾਲ ਜੋੜੀ ਰੱਖਣ ਲਈ ਪ੍ਰਦੇਸ਼ਾਂ ਵਿੱਚ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਦਫ਼ਤਰਾਂ ਦੀ ਲੋੜ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ। ਕਮੇਟੀ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ ਸੱਭਿਆਚਾਰ, ਸਿੱਖ ਮਰਿਆਦਾ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਉਪਰਾਲੇ ਕਰ ਰਹੀ ਹੈ। ਇਸ ਮੌਕੇ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਇਹ ਵਰਤਮਾਨ ਦਫ਼ਤਰ ਸਿੱਖਾਂ ਦੀਆਂ ਲੋੜਾਂ ਨੂੰ ਕੇਂਦਰੀ ਦਫ਼ਤਰ ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆਏਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਨ ਵਿਭਾਗ ਤੋਂ 328 ਪਵਿੱਤਰ ਸਰੂਪ ਗਾਇਬ ਹੋਣ ਦੇ ਮਾਮਲੇ ਤੇ ਪੰਜਾਬ ਦੇ ਡੀਜੀਪੀ ਨੂੰ ਮਾਣਹਾਨੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟੀਸ਼ਨਕਰਤਾ ਨੇ ਇਸ ਮੁੱਦੇ ਤੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। 27 ਅਗਸਤ ਨੂੰ ਹਾਈ ਕੋਰਟ ਨੇ ਪਟੀਸ਼ਨਕਰਤਾ ਦੀ ਪ੍ਰਤੀਨਿਧਤਾ ਤੇ ਕਾਰਵਾਈ ਦਾ ਆਦੇਸ਼ ਦਿੱਤਾ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਨਤੀਜੇ ਵਜੋਂ ਪਟੀਸ਼ਨਕਰਤਾ ਨੇ ਹੁਣ ਪੰਜਾਬ ਦੇ ਡੀਜੀਪੀ ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਦੇ ਵਕੀਲ ਅਨੁਸਾਰ ਇਹ ਘਟਨਾ 2020 ਵਿੱਚ ਵਾਪਰੀ ਸੀ, ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਨ ਵਿਭਾਗ ਤੋਂ 328 ਪਵਿੱਤਰ ਸਰੂਪ ਗਾਇਬ ਹੋ ਗਏ ਸਨ। ਇੱਕ ਜਾਂਚ ਕਮੇਟੀ ਬਣਾਈ ਗਈ ਸੀ ਅਤੇ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ, ਪਰ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਈ ਕੋਰਟ ਨੇ ਅਗਲੀ ਸੁਣਵਾਈ ਦੀ ਮਿਤੀ 16 ਦਸੰਬਰ ਨਿਰਧਾਰਿਤ ਕੀਤੀ ਹੈ। ਉਸ ਦਿਨ ਪੰਜਾਬ ਦੇ ਡੀਜੀਪੀ ਨੂੰ ਮਾਣਹਾਨੀ ਨੋਟਿਸ ਦੇ ਜਵਾਬ ਵਿੱਚ ਅਦਾਲਤ ਦੇ ਸਾਹਮਣੇ ਆਪਣਾ ਕੇਸ ਪੇਸ਼ ਕਰਨਾ ਹੋਵੇਗਾ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਪੂਰਨ ਰਾਜ ਦਾ ਦਰਜਾ ਜਲਦੀ ਬਹਾਲ ਕਰਨ ਲਈ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦੀ ਥਾਂ ਅਸਤੀਫਾ ਦੇ ਦੇਣਗੇ। ਅਨੰਤਨਾਗ ਜ਼ਿਲ੍ਹੇ ਦੇ ਅਚਬਲ ਖੇਤਰ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਉਹ ਰਾਜ ਦਾ ਦਰਜਾ ਹਾਸਲ ਕਰਨ ਲਈ ਕੋਈ ਸਿਆਸੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਜੇ ਤੁਸੀਂ ਤਿਆਰ ਹੋ ਤਾਂ ਮੈਨੂੰ ਦੱਸ ਦਿਓ, ਕਿਉਂਕਿ ਮੈਂ ਉਹ ਸੌਦਾ ਕਰਨ ਲਈ ਤਿਆਰ ਨਹੀਂ ਹਾਂ। ਜੇ ਸਰਕਾਰ ਵਿੱਚ ਭਾਜਪਾ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ ਤਾਂ ਮੇਰਾ ਅਸਤੀਫਾ ਸਵੀਕਾਰ ਕਰ ਲਓ। ਇੱਥੇ ਕਿਸੇ ਵੀ ਵਿਧਾਇਕ ਨੂੰ ਮੁੱਖ ਮੰਤਰੀ ਬਣਾਓ ਤੇ ਭਾਜਪਾ ਨਾਲ ਸਰਕਾਰ ਚਲਾਓ। ਉਹਨਾਂ ਕਿਹਾ ਕਿ ਜੇ ਉਹਨਾਂ ਸਰਕਾਰ ਵਿੱਚ ਭਾਜਪਾ ਨੂੰ ਸ਼ਾਮਿਲ ਕੀਤਾ ਹੁੰਦਾ ਤਾਂ ਪੂਰਨ ਰਾਜ ਦਾ ਦਰਜਾ ਜਲਦੀ ਬਹਾਲ ਹੋ ਸਕਦਾ ਸੀ। ਉਹਨਾਂ ਕਿਹਾ ਕਿ ਕੀ ਸਾਨੂੰ ਸਰਕਾਰ ਵਿੱਚ ਭਾਜਪਾ ਨੂੰ ਸ਼ਾਮਿਲ ਕਰਨਾ ਚਾਹੀਦਾ ਸੀ। ਇੱਕ ਸੰਭਾਵਨਾ ਸੀ ਕਿ ਭਾਜਪਾ ਨੂੰ ਸਰਕਾਰ ਵਿੱਚ ਸ਼ਾਮਿਲ ਕਰਕੇ ਸਾਨੂੰ ਇੱਕ ਤੋਹਫਾ ਮਿਲ ਸਕਦਾ ਸੀ। ਉਹ ਸਾਨੂੰ ਰਾਜ ਦਾ ਪੂਰਨ ਦਰਜਾ ਜਲਦੀ ਦੇ ਦਿੰਦੇ। 2015 ਵਿੱਚ ਪੀਡੀਪੀ ਭਾਜਪਾ ਗੱਠਜੋੜ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਦੋਂ ਵੀ ਜੰਮੂ ਕਸ਼ਮੀਰ ਵਿੱਚ ਭਾਜਪਾ ਨੂੰ ਸ਼ਾਮਿਲ ਕੀਤੇ ਬਿਨਾਂ ਸਰਕਾਰ ਬਣਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਤਿਆਰ ਸਨ। ਭਾਜਪਾ ਨੂੰ ਸਰਕਾਰ ਤੋਂ ਬਾਹਰ ਰੱਖਿਆ ਜਾ ਸਕਦਾ ਸੀ, ਪਰ ਭਾਜਪਾ ਨੂੰ ਨੁਮਾਇੰਦਗੀ ਦੇਣ ਦਾ ਬਹਾਨਾ ਬਣਾਇਆ ਗਿਆ। ਉਹਨਾਂ ਕਿਹਾ ਕਿ ਉਹ ਰਾਜ ਦਾ ਦਰਜਾ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣਗੇ, ਪਰ ਉਹ ਸ਼ਾਂਤੀਪੂਰਨ ਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰਨਗੇ। ਅਸੀਂ ਚਾਹੁੰਦੇ ਹਾਂ ਵੀ ਇਹ C2 50% ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਰੇਟ ਵਿੱਚ ਵਾਧਾ ਕੀਤਾ ਜਾਵੇ। ਇਸ ਕਰਕੇ ਇਹ ਵਾਧਾ ਨਾ ਕਾਫੀ ਆ। ਇਸੇ ਕਰਕੇ ਕਹਿੰਦੇ ਵੀ MSP ਲੀਗਲ ਗਰੰਟੀ ਕਾਨੂੰਨ ਬਣਾਓ, ਔਰ ਜਿਹੜੀ ਤੁਸੀਂ MSP ਐਲਾਨ ਦੇ ਜੇ ਉਹ ਮੰਡੀ ਵਿੱਚ ਉਸੇ ਰੇਟ ਤੇ ਖਰੀਦੋ। ਕੇਂਦਰੀ ਮੰਤਰੀ ਮੰਡਲ ਨੇ 2026-27 ਦੇ ਫਸਲ ਮੰਡੀਕਰਨ ਸੀਜ਼ਨ ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ MSP ਵਿੱਚ 6.59% ਦਾ ਵਾਧਾ ਕਰਕੇ 2,585 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। 2025-26 ਦੇ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2,425 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਸੀ। ਇਸ ਤਰ੍ਹਾਂ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 160 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ 6 ਹਾੜੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
कणक का घट्टो घट्ट समर्थन मूल 2585 रुपये प्रति क्विंटल निर्धारित किया गया है। कणक हाड़ी के सीजन की मुख्य फसल है, जिसकी बिजाई अक्तूबर के अखीर में शुरू होती है और कटाई मार्च में शुरू होती है। होर हाड़ी ਦੀਆਂ फसलों में जवार, जौ, छोले और दाल शामिल हैं। उन्होंने कहा कि हाड़ी ਦੀਆਂ फसलों ਲਈ घट्टो घट्ट समर्थन मूल खेतीबाड़ी लागतां ਅਤੇ कीमतां कमीशन ਦੀਆਂ सिफारिशां के आधार पर निर्धारित किया गया है। 2025-26 कणक का मंडीकरण सीजन अप्रैल में शुरू होगा। हालांकि कणक की वड्डी खरीद जून तक पूरी हो जाती है। सरकार ने 2025-26 फसल साल जुलाई-जून ਲਈ 119 मिलियन टन कणक उत्पादन का टीचा रखा है। 2024-25 ਵਿੱਚ ਇਸ ਦਾ ਅਨੁਮਾਨਿਤ ਉਤਪਾਦਨ 117.5 ਮਿਲੀਅਨ ਟਨ ਹੈ, ਜੋ ਕਿ ਇੱਕ ਸਰਬਕਾਲੀ ਰਿਕਾਰਡ ਹੈ। ਦੂਜੇ ਪਾਸੇ ਇਸ ਫੈਸਲੇ ਤੇ ਕਿਸਾਨ ਆਗੂਆਂ ਦੇ ਪ੍ਰਤੀਕਰਮ ਹੋਣੇ ਵੀ ਸ਼ੁਰੂ ਹੋ ਗਏ ਹਨ। KMM ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ MSP ਵਿੱਚ ਕੀਤਾ ਗਿਆ ਇਹ ਵਾਅਦਾ ਕਾਫੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਸਰਕਾਰ ਦੇ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ। ਜਿਹੜਾ ਫਸਲਾਂ ਵਿੱਚ ਵਾਅਦਾ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ, ਜਿਵੇਂ ਪ੍ਰਚਾਰ ਮਾਧਮਾਂ ਤੇ ਦੀਵਾਲੀ ਦਾ ਤੋਹਫਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈਗਾ ਵਾ, ਦੇਖੋ ਇਹਨੂੰ ਵਿਚਾਰਨ ਦਾ ਸਵਾਲ ਹੈਗਾ। 160 ਰੁਪਏ ਕਣਕ ਦਾ ਰੇਟ ਵਧਿਆ ਹੈਗਾ ਵਾ, ਇਹ ਕੁੱਲ ਵਾਧਾ 6.60 ਹੈਗਾ। ਉਹ 100% ਵਾਧਾ ਕਹੀ ਜਾਂਦੇ ਆ, ਤਾਂ ਗਲਤ ਬਿਆਨਬਾਜ਼ੀ ਪ੍ਰਚਾਰ ਮਾਧਮਾਂ 'ਚ ਨਹੀਂ ਹੋਣੀ ਚਾਹੀਦੀ। ਕਣਕ ਪੰਜਾਬ ਦੀਆਂ ਮੰਡੀਆਂ 'ਚ ਖਰੀਦੀ ਜਾਂਦੀ, ਹਜੇ ਇਹ ਅਪ੍ਰੈਲ 'ਚ ਜਾ ਕੇ ਲਾਗੂ ਹੋਣਾ ਹੈਗਾ। ਜੌਂ ਦਾ, ਚਨੇ ਦਾ, ਮਸਰ ਦਾ, ਸਰੋਂ ਦਾ, ਸੂਰਜਮੁਖੀ ਦਾ ਜਿੰਨਾ ਵੀ ਵਾਧਾ ਹੋਇਆ ਇੱਥੇ ਸਾਡੇ ਕੋਲ ਸਾਹਮਣੇ ਆ, ਕਿਸੇ ਦਾ 8 ਪੁਆਇੰਟ ਤੋਂ ਵੱਧ ਹੈ, ਕਿਸੇ ਦਾ 4 ਪੁਆਇੰਟ ਦੇ ਨੇੜੇ ਹੈ, ਕਿਸੇ ਦਾ 4.5 ਪੁਆਇੰਟ ਹੈ, ਕਿਸੇ ਦਾ 10 ਪੁਆਇੰਟ ਹੈ ਪਰਸੈਂਟ ਆ। ਇਹ ਵਾਧਾ ਪੰਜਾਬ ਨੂੰ ਕੀ ਫਾਇਦਾ? ਇੱਥੇ ਤੇ ਕੋਈ ਫਸਲ ਵੀ ਖਰੀਦੀ ਨਹੀਂ ਜਾਂਦੀ। ਮੰਨ ਲਓ ਆ ਸੂਰਜਮੁਖੀ ਆ 6540 ਦਾ ਵਾ, ਪੰਜਾਬ ਦੀਆਂ ਮੰਡੀਆਂ 'ਚ 3000 ਨੂੰ ਨਹੀਂ ਵਿਕਣਾ ਹੈਗਾ, ਸਾਨੂੰ ਕੀ ਫਾਇਦਾ? ਦੇਸ਼ ਦੇ ਅੰਦਰ ਵੀ ਇਹ ਬਾਕੀ ਫਸਲਾਂ ਬਹੁਤੇ ਵੱਡੇ ਪੱਧਰ ਤੇ ਖਰੀਦੀਆਂ ਨਹੀਂ ਜਾਂਦੀ। ਇਸੇ ਕਰਕੇ ਕਹਿੰਦੇ ਵੀ MSP ਲੀਗਲ ਗਰੰਟੀ ਕਾਨੂੰਨ ਬਣਾਓ, ਔਰ ਜਿਹੜੀ ਤੁਸੀਂ MSP ਐਲਾਨ ਦੇ ਜੇ ਉਹ ਮੰਡੀ ਵਿੱਚ ਉਸੇ ਰੇਟ ਤੇ ਖਰੀਦੋ। ਇਹ ਤੋਂ ਗਾਹਾਂ ਇਹ ਅਸੀਂ ਮੰਗਦੇ ਸੀ C250 ਦੇ ਹਿਸਾਬ ਨਾਲ ਫਸਲਾਂ ਦੇ ਭਾਅ, ਜਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ, ਇਹਨਾਂ ਨੇ A2+FL ਦੇ ਹਿਸਾਬ ਨਾਲ ਵਧਾਏ ਨੇ। ਜੋ ਮਰਜ਼ੀ ਬੋਲਣ ਹੁਣੇ, ਇਹਦੋਂ ਗਾਹਾਂ ਇਹ ਗੱਲਾਂ ਨਹੀਂ ਜਾਣੀਆਂ ਵੀ ਸਾਡੀ ਯੂਰੀਆ ਦਾ ਰੇਟ ਕਿੰਨਾ ਵਧਿਆ, ਬਲੈਕ 'ਚ ਮਿਲਦੀ ਆ, DAP ਬਲੈਕ 'ਚ ਮਿਲ ਰਹੀ ਆ, ਨੈਨੋ DAP ਦੇਈ ਜਾਂਦੇ ਆ ਸਾਨੂੰ, ਡੀਜ਼ਲ ਦਾ ਰੇਟ ਕਿੰਨਾ ਵਧਿਆ, ਖੇਤੀ ਮਸ਼ੀਨਰੀ ਦਾ ਰੇਟ ਕਿੰਨਾ ਵਧਿਆ, ਤੇ ਜਿਹੜੇ ਬੀਜ ਨੇ ਇਹ 100% ਰੇਟਾਂ ਦਾ ਵਾਧਾ ਹੋ ਜਾਂਦਾ ਵਾ। ਔਰ ਇਹਦੋਂ ਗਾਂ ਲੇਬਰ ਦਾ ਕਿੰਨਾ ਵਾਧਾ ਹੋਇਆ। ਸਾਡੇ ਜਿਹੜੇ ਲਾਗਤ ਖਰਚੇ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵੱਧ ਰਹੇ ਨੇ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ C250 50% ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਰੇਟ ਵਿੱਚ ਵਾਧਾ ਕੀਤਾ ਜਾਵੇ। ਇਸ ਕਰਕੇ ਇਹ ਵਾਧਾ ਨਾ ਕਾਫੀ ਆ, ਔਰ ਇਸ ਕਰਕੇ ਕੇਂਦਰ ਖੇਤੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਜਿਹੜਾ ਵਾ ਲਾਹੇਵੰਦਾ ਫਸਲਾਂ ਦਾ ਰੇਟ ਐਲਾਨ ਕਰੇ। तो ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਕੇ ਆਏ ਹਾਂ ਕਿ ਜਿਹੜਾ ਬਿੱਲ ਤੁਹਾਡੇ ਕੋਲ ਆਣਾ ਇਹਨੂੰ ਆਪਣੀ ਅਸੈਂਟ ਦੇਣ ਦੇ ਬਜਾਏ ਇਹਨੂੰ ਤੁਸੀਂ ਅਜੇ ਰੋਕਿਆ ਜਾਏ ਤੇ ਇਸ ਬਿੱਲ ਨੂੰ ਵਾਪਸ ਭੇਜਿਆ ਜਾਏ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਇਹਨੂੰ ਫਰੇਮ ਕੀਤਾ ਜਾਏ। ਤੁਹਾਨੂੰ ਯਾਦ ਹੋਏਗਾ ਪਹਿਲੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁੱਕਾਂਗੇ, तकरीबन 4.5 लाख करोड़ तक पहुंच गए ने। 2.60 ਤੋਂ 4.5 ਤੇ ਪਹੁੰਚ ਗਏ ਨੇ ਤੇ ਜਿੱਦੇ ਤੱਕ ਇਹਨਾਂ ਨੇ ਜਾਣਾ ਹੈ 5 ਲੱਖ ਕਰੋੜ। ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਵਿੱਚ ਵੋਟ ਚੋਰੀ ਦੇ ਖਿਲਾਫ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਅਸੀਂ ਚੋਣ ਕਮਿਸ਼ਨ ਤੋਂ ਲੋਕਤੰਤਰ ਦੀ ਰੱਖਿਆ ਲਈ ਇੱਕ ਡਿਜੀਟਲ ਵੋਟਰ ਸੂਚੀ ਜਾਰੀ ਕਰਨ ਦੀ ਮੰਗ ਕਰ ਰਹੇ ਹਾਂ। ਆਓ ਇਕਜੁੱਟ ਹੋਈਏ ਅਤੇ ਆਪਣੀਆਂ ਵੋਟਾਂ ਦੀ ਰੱਖਿਆ ਕਰੀਏ। ਕਿ ਜਿਹੜੇ ਇੰਪਰੂਵਮੈਂਟ ਟਰਸਟ ਨੇ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ, ਇੰਪਰੂਵਮੈਂਟ ਟਰਸਟ ਜਿਹੜੀ ਵੀ ਉਹ ਜਾਇਦਾਦ ਵੇਚਦੇ ਨੇ, ਜਿਹਦੀ ਵੀ ਉਹਨਾਂ ਕੋਲ ਆਮਦਨ ਹੁੰਦੀ ਉਹ ਉਸ ਹੀ ਟਰਸਟ ਦੇ ਵਿੱਚ ਜਾਇਦਾਦ ਰਹਿ ਸਕਦੀ ਆ। ਉਸ ਸ਼ਹਿਰ ਦੀ ਤਰੱਕੀ ਵਾਸਤੇ ਉਹਦਾ ਪੈਸਾ ਇਸਤੇਮਾਲ ਹੋ ਸਕਦਾ। ਇਹਨਾਂ ਨੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਲੈ ਕੇ ਆਂਦਾ ਸੀ ਕਿ ਇੰਪਰੂਵਮੈਂਟ ਟਰਸਟਾਂ ਕੋਲ ਪੰਜਾਬ ਦੇ ਜਿੰਨੀ ਜਾਇਦਾਦ ਜਾਂ ਜਿੰਨਾ ਪੈਸਾ ਹੈ ਉਹ ਸਾਰੇ ਦਾ ਸਾਰਾ ਸੈਂਟਰਲਾਈਜ਼ ਕਰਕੇ ਜਿਹੜਾ ਲੋਕਲ ਸੈਲਫ ਗਵਰਨਮੈਂਟ ਇਹਨਾਂ ਦੀ ਹੈ ਇਹ ਪੈਸਾ ਉਹਦੇ ਕੋਲ ਚਲਾ ਜਾਏ। ਸਮੁੱਚੇ ਪੰਜਾਬ ਦੇ ਲੋਕ ਤੇ ਅਸੀਂ ਸਮਝਦੇ ਹਾਂ ਕਿ ਉਹਦਾ ਇਹ ਮਿਸਯੂਜ਼ ਕਰਨਾ ਤਾਂ ਪਹਿਲੀ ਗੱਲ ਤੇ ਅਨਕਨਸਟੀਟਿਊਸ਼ਨਲ ਹੋ ਨਹੀਂ ਸਕਦਾ।
ਇਹ ਬਿੱਲ ਦੇ ਵਿੱਚ ਤਰਮੀਮ ਵੀ ਤਾਂ ਹੀ ਕਾਨੂੰਨ ਤਰਮੀਮ ਵੀ ਤਾਂ ਹੀ ਕਰਨਾ ਚਾਹੁੰਦੇ ਸੀ। तो ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਕੇ ਆਏ ਹਾਂ ਕਿ ਇਹ ਜਿਹੜਾ ਬਿੱਲ ਤੁਹਾਡੇ ਕੋਲ ਆਣਾ ਇਹਨੂੰ ਆਪਣੀ ਅਸੈਂਟ ਦੇਣ ਦੇ ਬਜਾਏ ਇਹਨੂੰ ਤੁਸੀਂ ਅਜੇ ਰੋਕਿਆ ਜਾਏ ਤੇ ਇਸ ਬਿੱਲ ਨੂੰ ਵਾਪਸ ਘੱਲਿਆ ਜਾਏ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਇਹਨੂੰ ਫਰੇਮ ਕੀਤਾ ਜਾਏ। ਕੋਈ ਇਹੋ ਜਿਹਾ ਕੰਮ ਨਾ ਕੀਤਾ ਜਾਏ ਕਿਉਂਕਿ ਇਹ ਜਾਣ ਵਾਲੀ ਸਰਕਾਰ ਹੈ। ਇਹਨਾਂ ਨੇ ਅਖੀਰਲੇ ਸਾਲਾਂ ਦੇ ਵਿੱਚ ਅਖੀਰਲੇ ਮਹੀਨਿਆਂ ਦੇ ਵਿੱਚ ਮਿਸਯੂਜ਼ ਆਫ ਪਬਲਿਕ ਫੰਡਸ ਤੁਹਾਨੂੰ ਯਾਦ ਹੋਏਗਾ ਪਹਿਲੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ 1 ਰੁਪਿਆ ਕਰਜ਼ਾ ਨਹੀਂ ਚੁੱਕਾਂਗੇ ਤਾਂ ਤਕਰੀਬਨ 4.5 ਲੱਖ ਕਰੋੜ ਤੱਕ ਪਹੁੰਚ ਗਏ ਨੇ। 2 ਸਾਲ ਤੋਂ 4.5 ਤੇ ਪਹੁੰਚ ਗਏ ਨੇ ਤੇ ਜਿੱਦਣ ਤੱਕ ਇਹਨਾਂ ਨੇ ਜਾਣਾ ਹੈ 5 ਟੱਪ ਜਾਣਾ 5 ਲੱਖ ਕਰੋੜ ਰੁਪਏ। ਪੰਜਾਬ ਕੰਪਲੀਟਲੀ ਕਰਜ਼ੇ ਥੱਲੇ ਦੱਬਿਆ। ਤੁਸੀਂ ਆ ਵੇਖਿਆ ਹੀ ਹੈ ਜਿਸ ਕਿਸਮ ਦੇ ਫਲੱਡਸ ਆਏ ਨੇ ਇਹਦੇ ਵਿੱਚ ਮੈਨ ਮੇਡ ਡਿਜ਼ਾਸਟਰ ਇਰੀਗੇਸ਼ਨ ਦੇ ਮਹਿਕਮੇ ਨੇ ਜਿਸ ਕਿਸਮ ਦਾ ਕੀਤਾ। ਅਸੈਂਬਲੀ ਦੀ ਪ੍ਰੋਸੀਡਿੰਗਸ ਵੀ ਤੁਸੀਂ ਵੇਖੀਆਂ। ਕੱਲ ਵੀ ਮੈਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਸੈਕਟਰੀ ਇਰੀਗੇਸ਼ਨ ਤੇ ਚੀਫ ਇੰਜੀਨੀਅਰ ਵਿਜੀਲੈਂਸ ਦੀ ਕੰਪਲੀਟ ਇੱਕ ਡਿਟੇਲ ਦਿੱਤੀ ਕਿ ਦੇ ਵਰ ਨਾਟ ਪ੍ਰੀਪੇਅਰਡ। ਜਿਹੜਾ ਗੋਇਲ ਸਾਹਿਬ ਨੇ ਇਸ ਤੋਂ ਪਹਿਲੇ ਸੈਸ਼ਨ ਦੇ ਵਿੱਚ ਪੰਜਾਬ ਨੂੰ ਭਰੋਸਾ ਦਿੱਤਾ ਤੇ ਹਾਊਸ ਨੂੰ ਭਰੋਸਾ ਦਿੱਤਾ ਸੀ ਇਹ ਕੰਪਲੀਟਲੀ ਮਿਸਲੀਡ। ਪੰਜਾਬ ਨੂੰ ਇਹਨਾਂ ਲੋਕਾਂ ਨੇ ਤਬਾਹ ਕਰ ਦਿੱਤਾ। ਕੱਲ ਵੀ ਤੁਸੀਂ ਵੇਖਿਆ ਚੀਫ ਮਿਨਿਸਟਰ ਹੋਮ ਮਿਨਿਸਟਰ ਨੂੰ ਮਿਲ ਕੇ ਆਏ ਨੇ ਬਟ ਆਉਣ ਤੋਂ ਬਾਅਦ ਜਿਹੜੀ ਇਹਨਾਂ ਦੀ ਬਾਡੀ ਲੈਂਗੁਏਜ ਉੱਥੋਂ ਹੀ ਨਜ਼ਰ ਆਉਂਦਾ ਸੀ ਕਿ ਬਿਲਕੁਲ ਇਹ ਆਦਮੀ ਜਿਹੜੇ ਨੇ ਕੋਈ ਕੇਸ ਪ੍ਰੈਜ਼ੈਂਟ ਕਰਨ ਦੀ ਪੋਜੀਸ਼ਨ 'ਚ ਹੈ। ਬੜਾ ਅਨਫੋਰਚੂਨੇਟ ਹੈ। ਬਹੁਤ ਅਫਸੋਸ ਦੀ ਗੱਲ ਹੈ। ਇੱਕ ਨੰਬਰ ਦਾ ਸੂਬਾ ਜੋ ਬਿਮਾਰੂ ਸੂਬਾ ਇਹਨਾਂ ਲੋਕਾਂ ਦੀ ਸਰਕਾਰ ਚਲਾਉਂਦੀ ਜੋ ਇਹ ਪੰਜਾਬ ਦੀ ਲੁੱਟ ਰੋਕਣ ਵਾਸਤੇ ਜਿਸ ਤਰ੍ਹਾਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਫੈਮਿਲੀ ਦਾ ਸਿਲਵਰ ਵੇਚਣ ਦੇ ਆਦਮੀ ਇਹ ਤਾਂ ਖੁੱਡਾਂ ਦੇ ਵਿੱਚੋਂ ਝਾੜੂ ਫੇਰ ਕੇ ਪੈਸੇ ਕੱਢ ਰਹੇ ਨੇ ਕਿ ਕਿਤੋਂ ਵੀ ਮਿਲ ਜਾਣ ਪੈਸੇ ਜਿੰਨੇ ਮਿਲ ਸਕਦੇ ਨੇ ਜਾਂ ਉਹਨੂੰ ਗੈਰ ਇਸਤੇਮਾਲ ਉਹਨਾਂ ਪੈਸਿਆਂ ਦਾ ਕਰ ਲਈਏ ਜਾਂ ਇਹਦੇ ਖਿਲਾਫ ਕੋਈ ਨਾ ਕੋਈ ਹੋਰ ਕੇਸ ਦੇ ਖਿਲਾਫ ਕੋਈ ਨਾ ਕੋਈ ਕਰਜ਼ਾ ਹੋਰ ਚੁੱਕ ਸਕਦੇ। ਸੋ ਇਹਦੀ ਅਸੀਂ ਤੁਹਾਨੂੰ ਕਾਪੀ ਪਹੁੰਚਾ ਦਿੰਦੇ ਹਾਂ। ਇਹਦੀ ਕੰਪਲੀਟ ਡਿਟੇਲਡ ਰਿਪਰੈਜ਼ੈਂਟੇਸ਼ਨ ਟੂ ਦੀ ਆਨਰੇਬਲ ਗਵਰਨਰ ਸਾਹਿਬ ਹੈ। ਸਾਡੇ ਪੰਜਾਂ ਵੱਲੋਂ ਅਮਨਾ ਚੌਧਰੀ ਜੀ ਮੇਰੇ ਡਿਪਟੀ ਲੀਡਰ ਪ੍ਰਕਾਸ਼ ਸੋਨੀ ਜੀ ਸਾਡੇ ਫਾਰਮਰ ਡਿਪਟੀ ਚੀਫ ਮਿਨਿਸਟਰ KP ਸਿੰਘ ਰਾਣਾ ਜੀ ਸਾਡੇ ਫਾਰਮਰ ਸਪੀਕਰ ਸਾਹਿਬ ਵਿਕਰਮ ਚੌਧਰੀ ਜੀ ਜਿਹੜੇ ਮੇਰੇ ਕੁਲੀਗ ਨੇ ਫਲੋਰ ਤੋਂ MLA ਨੇ ਇਹ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਆਪਣੀ ਪਾਰਟੀ ਵੱਲੋਂ। ਅਸੀਂ ਇਹ ਸਟਰੋਂਗਲੀ ਫੀਲ ਕਰਦੇ ਹਾਂ ਕਿ ਪੰਜਾਬ ਨਾਲ ਜਿਹੜਾ ਵੱਜ ਰਿਹਾ ਡਾਕਾ ਹੈ